पिंड हमला बड़ा किया है बड़े जरसा में जोर ला है भी मडियाले में दावा करो वो कहते असं मडियाले च नहीं करना है छेकड़े फिर करपूसा तहसील रियासत करपूसा ही उसे राजा जरा ना वो फेंकिया भी अज मैं चलना मडियाले से रात में 12 बजे तलाह हो गई अज मडियाले दावा बोल जाए हाँ उन्होंने है फिर रात के 12 बजे पता लग्या साढ़े पिंड च 9 पिंड आए साढ़े पिंड बहुत बड़ा ही लागले के छोटे छोटे पिंड ना जिसे सिख से मुसलमान रहे हुए वो फिर निकल के साढ़े पिंड च आ गए बड़ा पिंड ही तो 9 पिंड ही तो मामा साडा ही बड़ा चौधरी बंदा ही तो वह काम ही गड्ढा जोड़ लेना ना उन्हें पिंड लुट लुट के ले जाना हम जाना ही नहीं गा नहीं जाना आहो अं जाना ही नहीं इतने अं तो उन्होंने कहते ना काफर वो सानू मुसलमानों कहते गां का मूँह तो धो लेना गां का मूँह पीन पे जाते ही तो मुसलमानों चंगा नहीं खाते वो सब दा पंजाब चैनल नूं सबसक्राइब करो ते टली दे बटन नूं भी दबा दिओ नवीं लेटेस्ट वीडियो देखने वास्ते। अस्सलाम वालेकुम बुजुर्गो। वालेकुम सलाम। बुजुर्गो की नाम है अपना? दलदार खान। दलदार खान। तुहाडा नाम सर? फरूक आजम। बच्चा अपना है। अच्छा तुहाडा बेटा है। केड़ी बरादरी है अपनी? राजपूत। केड़ी गोद? खोखर। खोखर। बुजुर्गो केड़ा पिंड जिथे तुसीं बैठे हो? कालोवाल जी। कालोवाल। इहदे नाल केड़े-केड़े पिंड ने? ये नाल जूनियर कौशल मट्टू भाई के। हां जी। तो एक लामे हैगा वा दिबड़जी बिरका। हाँ जी। तो दूसरी लामे हैगा वा लालापुर। 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 सही। तहसील दी केड़ी है? तहसील नशहरा। जिला? जिला गुजरांवाला। जिला गुजरांवाला। ਤੁਹਾਡੀ ਕਿੰਨੀ ਉਮਰ ਸੀ ਜਦੋਂ 47 ਦੀ ਵੰਡ ਹੋਈ? ਮੈਨੂੰ 10 ਸਾਲ ਸੀ। 10 ਸਾਲ ਉਮਰ ਸੀ। ਤੁਹਾਨੂੰ ਆਪਣੇ ਪੁਰਾਣੀਆਂ ਗੱਲਾਂ ਯਾਦ ਆ? ਕਿਹੜਾ ਪਿੰਡ ਸੀ ਆਪਣਾ ਹਿੰਦੁਸਤਾਨ 'ਚ? ਮੰਡਿਆਲਾ। ਹਾਂਜੀ ਮੰਡਿਆਲਾ। ਮੰਡਿਆਲਾ। ਤੇ ਇਹਦੇ ਨਾਲ ਕਿਹੜੇ ਕਿਹੜੇ ਪਿੰਡ ਸਨ? ਇਹ ਨਾਲ ਫੁਲੇਮਾ ਹੀ। ਹਾਂਜੀ। ਅਕਰਪੁਰਾ ਹੀ, ਮਰਫੀਆਂ ਹੀ, ਇਹ ਨਾਲ ਪਿੰਡ ਸੀ। ਅੱਛਾ ਨਾਲ। ਇਹਦਾ ਜ਼ਿਲ੍ਹਾ ਕਿਹੜਾ ਸੀ? ਜ਼ਿਲ੍ਹਾ ਜਲੰਧਰ। ਤਹਿਸੀਲ? ਨਕੋਦਰ। ਨਕੋਦਰ। ਜਿਹੜੇ ਨਾਲ ਪਿੰਡ ਸੀ ਇਹ ਸਿੱਖਾਂ ਦੇ ਸਨ? ਰਲਮੇ ਸੀ। ਤੁਹਾਡਾ ਜਿਹੜਾ ਪਿੰਡ ਸੀ ਕਿੱਡਾ ਕੁ ਵੱਡਾ ਪਿੰਡ? ਸਾਡਾ ਪਿੰਡ ਬੜਾ ਵੱਡਾ ਸੀ। ਅੱਛਾ ਜੀ। ਕਿਹੜੇ ਕਿਹੜੇ ਬਰਾਦਰੀਆਂ ਰਹਿੰਦੀਆਂ ਸੀ ਉੱਥੇ? ਰਾਜਪੂਤ ਵੀ ਬਹੁਤ ਸਾਰੇ। ਰਾਜਪੂਤ? ਹਾਂ ਤੇ ਕੁਝ ਖੱਤਰੀਆਂ ਦੇ 2 ਘਰ ਸੀ, 2-3। ਤੇ ਸਿੱਖਾਂ ਦੇ ਕਿੰਨੇ ਘਰ ਸਨ? ਸਿੱਖਾਂ ਦਾ ਇੱਕ ਘਰ ਸੀ। ਇੱਕ ਘਰ ਸੀ। ਕੀ ਨਾਮ ਉਹਦਾ ਯਾਦ ਹੈ ਕੋਈ? ਤਰਖਾਨ ਸੀ। ਫਿਰ ਤਰਖਾਨ। ਅੱਛਾ ਤਰਖਾਨ ਸੀ। ਹਾਂ ਸਹੀ ਹੋ ਗਿਆ। ਤੁਹਾਡੇ ਪਿੰਡ ਦੀਆਂ ਲੰਬੜਦਾਰੀਆਂ ਕਿੰਨੀਆਂ ਸੀ? ਲੰਬੜਦਾਰੀਆਂ ਹੈਗੀਆਂ 3।
3 ਹਾਂ ਕਿਹੜੇ ਲੰਬੜਦਾਰ ਸੀ? ਇੱਕ ਅਲੀਗੌਰ ਸੀ ਹਾਂਜੀ ਤੇ ਇੱਕ ਹੈਗਾ ਆਪਣਾ ਜਲਾਲਦੀਨ ਲੰਬੜਦਾਰ, ਉਹਨੂੰ ਹੁਣ ਨਸ਼ਹਿਰੇ ਆ। ਅੱਛਾ ਹੈ ਦੂਜਾ ਹਮੂਦ ਖਾਨ ਲੰਬੜਦਾਰ, ਰਾਜਪੂਤ ਹੀ ਸਨ? ਰਾਜਪੂਤ ਨੇ। ਸਹੀ ਹੋ ਗਿਆ। ਸਕੂਲ ਹੈ ਸੀ ਪਿੰਡ ਦੇ ਵਿੱਚ? ਸਕੂਲ ਹੈ ਸੀ ਪੰਜਵੀਂ ਦਾ। ਪੰਜਵੀਂ ਦਾ? ਹਾਂ। ਕਿਹੜੀ ਸਾਈਡ ਤੇ ਸੀ ਸਕੂਲ? ਸਕੂਲ ਹੈਗਾ ਲਾਂਡੀ ਸਾਈਡ ਤੇ। ਲਹਿੰਦੀ ਸਾਈਡ ਤੇ? ਪੰਜਵੀਂ ਤੱਕ ਸਕੂਲ ਸੀ? ਹਾਂ ਉਦੋਂ ਤੁਸੀਂ ਪੜ੍ਹਦੇ ਰਹੇ ਹੋ ਸਕੂਲ ਦੇ ਵਿੱਚ? ਅੱਛਾ ਤੁਸੀਂ ਨਹੀਂ ਸੀ ਪੜ੍ਹਦੇ। ਤੇ ਤੁਹਾਡੇ ਪਿੰਡ ਦੇ ਵਿੱਚ ਮਸਜਿਦਾਂ ਕਿੰਨੀਆਂ ਸੀ? ਮਸਜਿਦਾਂ ਦੋ ਸੀ, 2-3 ਸੀ ਮਸਜਿਦਾਂ। ਹੁਣ ਇੱਕ ਵਾਰੀ ਸਾਡੇ ਬੰਨੇ ਛੋਟੇ ਹੁੰਦੇ ਪਿੰਡ ਬਹੁਤ ਵੱਡਾ ਸੀ, ਦੂਜੇ ਬੰਨੇ ਨਹੀਂ ਹਨੇ ਕਰੀ ਗਿਆ ਮਸਜਿਦਾਂ 3-4 ਸੀ ਪਿੰਡ 'ਚ। ਅੱਛਾ 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 ਸਹੀ ਹੋ ਗਿਆ। ਤੁਹਾਡੇ ਬਜ਼ੁਰਗ ਕੀ ਕੰਮ ਕਰਦੇ ਸੀ? ਬਾਈ ਕਰਦੇ ਸੀ? ਕਿੰਨੀ ਜ਼ਮੀਨ ਸੀ ਉੱਧਰ ਆਪਣੀ? ਉਧਰ ਸੀਗੀ ਕਿ 2-1.5 ਮਰਬਾ। ਅੱਛਾ ਅੱਛਾ। ਤੁਹਾਡੇ ਵਾਲਾ ਸਾਹਿਬ ਦਾ ਕੀ ਨਾਂ ਸੀ? ਹਮੂਦ ਖਾਨ। ਸਮੁੱਧ ਖਾਨ? ਹਾਂਜੀ ਸਮੁੱਧ ਖਾਨ। ਸਹੀ ਹੋ ਗਿਆ। ਤੇ ਕਿਵੇਂ ਦੇ ਹਾਲਾਤ ਸੀ ਤੁਹਾਡੇ ਪਿੰਡ ਦੇ ਵਿੱਚ? ਸਿੱਖਾਂ ਨਾਲ ਵਰਤਾਓ ਕਿਵੇਂ ਦਾ ਸੀ ਜਦੋਂ ਤੁਹਾਡੇ ਬਜ਼ੁਰਗ ਅਗਰ ਨਾਲ ਦੇ ਪਿੰਡੋਂ ਸਿੱਖਾਂ ਨਾਲ ਮੁਲਾਕਾਤ ਹੁੰਦੀ ਸੀ ਤੁਹਾਡੀ, ਜਾਂ ਮੇਲਾ ਸ਼ੇਲਾ ਹੁੰਦਾ ਸੀ ਤੁਹਾਡੇ ਪਿੰਡ? ਹਾਂਜੀ। ਕਿਹੜੇ ਬਜ਼ੁਰਗਾਂ ਦਾ ਮੇਲਾ ਹੁੰਦਾ ਸੀ? ਮੇਲਾ ਬੜੇ ਬਜ਼ੁਰਗਾਂ ਦਾ ਨਾਂ ਭੁੱਲ ਗਿਆ ਮੈਨੂੰ ਹੁਣ। ਮੇਲਾ ਲੱਗਦਾ ਹੈ ਸੀ? ਮੇਲਾ ਲੱਗਦਾ ਹੈ। ਕਿਹੜੀ ਸਾਈਡ ਤੇ ਸੀ ਉਹਨਾਂ ਦਾ? ਉਹ ਪਿੰਡੋਂ ਇੱਧਰ ਪਹਾੜਾਂ ਦੇ ਬੰਨੇ। ਪਹਾੜ ਵਾਲੇ ਬੰਨੇ ਸੀ? ਸਾਡੇ ਨਾਨੇ ਦਾ ਡੇਰਾ ਸੀ ਉੱਥੇ। ਹਾਂਜੀ ਸਾਡੇ ਨਾਨੇ ਦਾ ਡੇਰਾ ਸੀ ਉੱਥੇ। ਤੁਹਾਡੇ ਨਾਨਕੇ ਸੀ? ਹਾਂ ਉਹ ਨਾਨਕੇ ਡੇਰੇ ਸੀ। ਖੂਹ ਵਗੈਰਾ ਹੈ ਸੀ ਪਿੰਡ ਦੇ? ਖੂਹ 2 ਖੂਹ ਸਾਡੇ ਆਪਣੇ ਹੈਗੇ। ਕੀ ਨਾਂ ਸੀ ਖੂਹ? ਕਿਹੜੇ ਨਾਂ ਦੇ? ਇੱਕ ਨੂੰ ਬੁੱਢੇ ਵਾਲਾ ਕਹਿੰਦੇ ਤੇ ਦੂਜੇ ਦਾ ਨਹੀਂ ਖਿਆਲ, ਇੱਕ ਨੂੰ ਬੁੱਢੇ ਵਾਲਾ ਕਹਿੰਦੇ ਸੀ। ਕਿਹੜੀ ਸਾਈਡ ਤੇ ਸੀ? ਲਾਂਦੀ ਸਾਈਡ ਤੇ। ਅੱਛਾ ਲਾਂਦੀ ਸਾਈਡ ਤੇ ਸੀ। ਨਾਲ ਹੀ ਖੂਹ ਸਾਡੇ ਮਲ ਬਾਜ਼ਾਰ ਸੀ। ਤੁਹਾਡੀ ਜ਼ਮੀਨ ਵੀ ਉਧਰ ਹੀ ਸੀ? ਜ਼ਮੀਨ ਵੀ ਉਧਰ ਹੀ ਸੀ। ਸਹੀ ਹੋ ਗਿਆ। ਤੇ ਮਕਾਨ ਕਿਵੇਂ ਸੀ? ਕੱਚੇ ਸੀ ਕਿ ਪੱਕੇ ਸੀ? ਮਕਾਨ ਕੱਚੇ। ਪੂਰੇ ਪਿੰਡ ਦੇ ਵਿੱਚ? ਨਹੀਂ ਪਿੰਡ ਦੇ ਵਿੱਚ ਇੱਕ ਮਕਾਨ ਜਿਹੜਾ ਸੀ ਨਾ, ਹਾਂਜੀ, ਵਿੱਚ ਪੱਕੇ ਵੀ ਸੀਗੇ ਥੋੜੇ ਜਿਹੇ। ਇੱਕ ਮਕਾਨ ਤੇ ਜਿਹੜਾ ਸੀ ਸਾਡੇ ਮਕਾਨ ਦੇ ਨਾਲ ਹੀ ਹੈ ਨਾ, ਉਹਦੇ ਨਾਲ ਨਾ ਖਰੀ ਮੇਰੀ ਘਰ ਦਾ ਪੱਠਾ ਚਾੜ ਕੇ ਨਿੱਕੀਆਂ ਇੱਟਾਂ ਦਾ ਮਕਾਨ, ਬੜਾ ਕੋਈ 50 ਕਮਰੇ ਹੋਣੇ। ਉਹ ਕਿਹਦਾ ਘਰ ਸੀ? ਦਾਨਿਸ਼ ਮੁਹੰਮਦ ਦੇ ਨਾਂ ਹੈ। ਦਾਨਿਸ਼ ਮੁਹੰਮਦ। ਦਾਨਿਸ਼ ਮੁਹੰਮਦ? ਹਾਂ ਦਾਨਿਸ਼ ਮੁਹੰਮਦ। ਅੱਛਾ ਮੁਹੰਮਦ। ਅੱਛਾ ਉਹਨਾਂ ਦਾ ਸੀ? ਉਹਨਾਂ ਦਾ। ਰਾਜਪੂਤ ਫੈਮਿਲੀ? ਰਾਜਪੂਤ। ਸਹੀ ਹੋ ਗਿਆ। ਆਪਣਾ ਘਰ ਦਾ ਪੱਠਾ, ਘਰ ਦੀ ਨਿੱਕੀ ਏੜ ਦਾ। ਅੱਛਾ ਆਪਣਾ ਪੱਠਾ ਸੀ? ਆਪਣਾ ਪੱਠਾ ਚਾੜ ਕੇ ਬਣਾਇਆ ਸੀ ਮਕਾਨ। ਉਹ ਆਮ ਪੱਠੇ ਤੇ ਨਹੀਂ ਸੀ, ਉਹ ਮਕਾਨ ਇਹ ਪੱਠੀਆਂ ਬਣਾ ਕੇ ਆਪ ਇੱਟਾਂ। ਅੱਛਾ ਅੱਛਾ। ਉਹਦੇ ਕੋਈ 15-20 ਕਮਰੇ ਸੀ ਪੈਣੇ ਥੱਲੇ। ਸਹੀ ਸਹੀ ਸਹੀ। ਬਹੁਤ ਵੱਡਾ ਮਕਾਨ? ਵੱਡਾ ਮਕਾਨ ਸੀ। ਤੇ ਨਾਲ ਨਹਿਰ ਨੂਰ ਵੀ ਲੰਘਦੀ ਸੀ ਪਿੰਡ ਦੇ? ਕੋਈ ਉੱਥੇ ਨਹਿਰ ਹੈ ਹੀ ਨਹੀਂ ਸੀ। ਹੈ ਪਿੰਡ ਦੇ ਵਿੱਚ ਪਾਣੀ ਖੂਹਾਂ ਦਾ ਪੀਂਦੇ ਸੀ? ਖੂਹਾਂ ਦਾ। ਪਿੰਡ ਦੇ ਵਿੱਚ ਤੁਹਾਡੇ ਮਕਾਨਾਂ ਦੇ ਕੋਲ ਹੈ ਸੀ ਕੋਈ ਖੂਹ? ਹਾਂ ਖੂਹ ਪਿੰਡ ਦੇ 2-3 ਪਿੰਡ ਦੇ ਚਫੇਰੇ ਖੂਹ ਹੈਗੇ, ਬਾਕੀ ਬਾਡੇ ਖੂਹਾਂ ਦੇ ਖੂਹ ਹੈਗੇ। ਸਹੀ ਸਹੀ। ਕੋਈ ਇੰਜ ਦੀ ਵੀ ਜਗ੍ਹਾ ਹੈ ਸੀ ਜਿੱਥੇ ਬਜ਼ੁਰਗ ਬਹਿੰਦੇ ਸੀ, ਜਿੱਥੇ ਪੰਚਾਇਤ ਲੱਗਦੀ ਸੀ ਜਾਂ ਕੋਈ? ਉਹ ਤਖੀਆ ਹੈਗਾ ਤੇ ਜਿੱਥੇ ਆਪਣਾ ਸਕੂਲ ਹੈ ਨਾ, ਸਕੂਲ ਦੇ ਨਾਲ ਤਖੀਆ ਹੈਗਾ। ਅੱਛਾ ਸਕੂਲ ਦੇ ਨਾਲ? ਸਕੂਲ ਦੇ ਨਾਲ ਉਹ ਤਖੀਆ ਆਉਂਦੇ ਸੀ ਤਾਂ ਉੱਥੇ ਇਕੱਠੇ ਹੁੰਦੇ ਸਨ। ਉਹ ਧੂਆਂ ਪਾਉਂਦਾ ਪਖੀਰ ਤੇ ਫਿਰ ਨਹੀਂ ਜਾ ਕੇ ਸਾਰੇ ਧੂਏ ਦੇ ਬਹਿ ਕੋਈ ਗੱਫਾ ਮਾਰਦੇ ਰਹਿੰਦੇ ਸਨ। ਅੱਛਾ ਉੱਥੇ ਬੋਰਡ ਦਾ ਦਰਖਤ ਸੀ? ਕਾਹਦਾ ਦਰਖਤ ਸੀ ਉੱਥੇ? ਵਰਨੇ ਹੈਗੇ। ਹਾਂਜੀ ਵਰਨੇ ਦੇ ਦਰਖਤ ਹੁੰਦਾ। ਅੱਛਾ ਉਹ ਸੀ ਚੌਂਤਾ ਬਣਿਆ ਸੀ? ਚੌਂਤਾ ਬਣਿਆ ਸੀ। ਪੂਰੇ ਪਿੰਡ ਦੇ ਬੱਚੇ ਵਗੈਰਾ ਉੱਥੇ ਖੇਲਦੇ ਸੀ? ਖੇਲਦੇ। ਤੇ ਬਜ਼ੁਰਗ ਵੀ ਉੱਥੇ ਬਹਿੰਦੇ ਸੀ? ਹੁਣ ਇਹ ਦੱਸੋ ਕਿ ਜਦੋਂ ਉੱਥੇ ਤੁਹਾਡੇ ਪਿੰਡ ਕੋਈ ਮੇਲਾ ਵੇਲਾ ਲੱਗਦਾ ਸੀ, ਜਦੋਂ ਕਬੱਡੀ ਹੁੰਦੀ ਸੀ? ਬੜੀ ਕਬੱਡੀ ਹੁੰਦੀ ਸੀ, ਛਿੰਝ ਪੈਂਦੀ ਸੀ। ਛਿੰਝ ਪੈਂਦੀ ਸੀ, ਢੋਲ ਵਾਜਦੇ। ਹਾਂਜੀ ਕੁਸ਼ਤੀਆਂ ਹੁੰਦੀਆਂ ਸੀ, ਉਹ ਹੁੰਦੇ। ਤੁਹਾਡੇ ਪਿੰਡ ਦਾ ਵੀ ਕੋਈ ਪਹਿਲਵਾਨ ਹੁੰਦਾ ਸੀ? ਹਾਂਜੀ। ਕੀ ਨਾਂ ਸੀ ਉਹਦਾ? ਕੀ ਨਾਂ ਸੀ ਜੀ? ਇੱਕ ਨਾ ਸੁਲਤਾਨ ਖਾਂ ਸੀ, ਸੁਲਤਾਨ ਅਲੀ। ਦੂਜਾ ਹੈਗਾ ਆਪਣਾ ਫਤਿਹ ਅਲੀ। ਹਾਂਜੀ ਹੈ ਸਹੀ। 2-3 ਪਹਿਲਵਾਨ ਪਿੰਡ ਦੇ ਸੀ। ਸਹੀ ਹੋ ਗਿਆ। ਤੇ ਹੁਣ ਮੈਨੂੰ ਇਹ ਦੱਸੋ ਜਦੋਂ 47 ਦੀ ਵੰਡ ਹੋਈ, ਤੁਹਾਡੇ ਬਜ਼ੁਰਗਾਂ ਨੂੰ ਕਿੱਦਾਂ ਪਤਾ ਲੱਗਿਆ ਕਿ ਅਸੀਂ ਇੱਥੋਂ ਚਲੇ ਜਾਣਾ ਪਿੰਡ ਚੋਂ? ਸਾਡੇ ਬਜ਼ੁਰਗਾਂ ਨੂੰ ਪਤਾ ਲੱਗਿਆ, ਸਾਡੇ ਪਿੰਡ 'ਚ 9 ਪਿੰਡ ਆਏ ਸੀ। ਤੁਹਾਡੇ ਪਿੰਡ ਦੇ ਵਿੱਚ? ਸਾਡੇ ਪਿੰਡ ਬਹੁਤ ਵੱਡਾ ਸੀ। ਲਾਗਲੇ ਦੇ ਛੋਟੇ ਪਿੰਡ ਸੀ ਨਾ, ਜਿੱਥੇ ਸਿੱਖ ਤੇ ਮੁਸਲਮਾਨ ਰਲੇ ਹੋਏ ਸੀ, ਉਹ ਫਿਰ ਨਿਕਲ ਕੇ ਸਾਡੇ ਪਿੰਡ 'ਚ ਆ ਗਏ ਸੀ। ਵੱਡਾ ਪਿੰਡ ਸੀ ਤੇ 9 ਪਿੰਡ ਸੀ। ਸਹੀ। ਤੇ ਮਾਮਾ ਸਾਡਾ ਸੀ ਬੜਾ ਚੌਧਰੀ ਬੰਦਾ ਸੀ, ਤੇ ਉਹਦਾ ਕੰਮ ਸੀ ਗੱਡਾ ਜੋੜ ਲੈਣਾ, ਲਾਉਂਦਾ ਪਿੰਡਾਂ ਲੁੱਟ ਕੇ ਲੈ ਆਉਂਦਾ ਸੀ। ਹੁਣ ਜਾਣਾ ਹੀ ਨਹੀਂ ਗਾ। ਅੱਛਾ ਉਹ ਕਹਿੰਦਾ ਨਹੀਂ ਜਾਣਾ? ਆਹੋ ਅਸੀਂ ਜਾਣਾ ਹੀ ਨਹੀਂ ਇੱਥੇ। ਉਹ ਕੱਪੜਾ ਨਾਲ ਕਣਕ ਨਾਲ ਵਿਹੜੇ ਭਰ ਛੱਡੇ ਗੱਡੇ ਜੋੜ ਕੇ। ਇੱਕ ਸਿੱਖ ਉਹਨੇ ਮਾਰ ਛੱਡਿਆ, ਉਹਨੇ ਅੱਗੋਂ ਗੱਡਾ ਫੜਿਆ, ਉਹਨੇ ਮਾਰੀ ਮੁੰਨੀ ਕੱਢ ਕੇ ਥਾਂ ਮਾਰਤਾ। ਕਿਹੜੇ ਪਿੰਡ? ਆਕਰਪੁਰੇ। ਆਕਰਪੁਰੇ? ਹਾਂ।
ਅੱਛਾ, ਤੇ ਫਿਰ ਉਹਨਾਂ ਸਿੱਖਾਂ ਨੇ ਉਹਨਾਂ ਨੂੰ ਕੁਝ ਨਹੀਂ ਕਿਹਾ? ਕਿਹਾ ਕਿ ਉਹ ਜਿਹੜਾ ਆਉਂਦਾ ਮਾਰੀ ਜਾਂਦੇ ਉਧਰ ਵੀ ਜਗ੍ਹਾ ਡਰ ਲੱਗਦਾ ਸੀ। ਅੱਛਾ, ਤੇ ਤੁਹਾਡੇ ਪਿੰਡ ਦੇ ਉੱਤੇ ਵੀ ਹਮਲੇ ਹੋਇਆ? ਸਾਡੇ ਪਿੰਡ ਦੇ ਹਮਲਾ ਬੜਾ ਕਿਹਾ ਹੈਗਾ, ਬੜੇ ਜਰਸਾਂ ਨੂੰ ਜ਼ੋਰ ਲਾਇਆ ਹੈਗਾ ਵੀ ਮੜਿਆਲੇ ਵਿੱਚ ਦਾਵਾ ਕਰੋ। ਉਹ ਕਹਿੰਦੇ ਅਸੀਂ ਮੜਿਆਲੇ ਤੇ ਨਹੀਂ ਕਰਨਾ ਹੈ। 6 ਕਿਲੋ ਫਿਰ ਕਰਪੂਥਲਾ ਸੀ ਤਹਿਸੀਲ ਰਿਆਸਤ ਕਰਪੂਥਲਾ ਸੀ, ਉੱਥੇ ਰਾਜਾ ਜਿਹੜਾ ਸੀ ਨਾ ਉਹ ਫਿਰ ਕਿਹਾ ਵੀ ਅੱਜ ਮੈਂ ਚੱਲਣਾ ਮੜਿਆਲੇ ਤੇ। ਰਾਤ ਨੂੰ 12 ਵਜੇ ਤਲਾਹ ਹੋ ਗਈ ਬਾਜ ਮੜਿਆਲੇ ਦਾ ਬੋਲ ਜਾ ਉਹਨਾਂ ਦੀ। ਹਾਂ ਉਹਨਾਂ ਦਾ ਹੈ। ਉਹ ਫਿਰ ਰਾਤ ਦੇ 12 ਵਜੇ ਨਕੋਦਰ ਸੀ ਸਾਤੋਂ ਕੋਈ 2 ਮੀਲ ਤੇ ਤੇ ਸਾਰਾ ਪਿੰਡ ਫਿਰ ਰਾਤੋਂ ਰਾਤ ਉੱਥੇ ਚਲਾ ਗਿਆ ਕੰਪ। ਤੁਹਾਡਾ ਪਿੰਡ ਸਾਰਾ ਚਲਾ ਗਿਆ? ਸਾਰਾ ਕੰਪ ਚਲਾ ਗਿਆ ਨਕੋਦਰ। ਹਾਂ, ਤੇ ਮਾਲ ਮੂਲ ਜਿਹੜਾ ਇਕੱਠਾ ਕੀਤਾ ਸੀ ਮਾਲ ਉੱਥੇ ਰਹਿ ਗਿਆ, ਹਰ ਸ਼ਾ ਉੱਥੇ ਰਹਿ ਗਈ। ਜਿਹੜੇ ਤੁਹਾਡੇ ਮਾਮਾ ਜੀ ਵੀ ਫਿਰ ਨਾਲ ਹੀ ਤੁਰ ਪਏ? ਨਾਲ ਹੀ। ਉਹ ਫਿਰ ਵੀ ਕੰਪ ਜਾ ਕੇ ਨਾ ਤਾਂ ਉਹ ਘੋੜੀ ਹੁੰਦੀ ਸੀ ਤੇ ਨਾਲ ਗੰਨ ਹੁੰਦੀ ਸੀ ਕੋਲ। ਉਹ ਪਿੰਡੋਂ ਜਾ ਕੇ ਲੈ ਆਉਂਦੇ, ਸਾਡੇ ਪਿੰਡ ਦੇ ਮਰੇ ਬੜੇ ਜਾ ਕੇ, ਜਿਹੜੇ ਪਿੰਡ ਜਾ ਕੇ ਜਿਹੜੇ ਕੰਪ ਚੋਂ ਨਾ ਜਿਹੜੇ ਪਿੰਡ ਜਾਂਦੇ ਸੀ ਚੂੜਿਆਂ ਦੇ ਦਾਣੇ ਲੈ ਜਾਂਦੇ, ਕੁਛ ਨਹੀਂ ਕੰਪਾਂ 'ਚ ਹਾਰ ਹੋਏ ਸੀ ਹੈ। ਤਾਂ ਉਹਨਾਂ ਪੰਜਾਬ ਜਾ ਕੇ ਚੂੜਾ ਖੂਹਾਂ ਦੇ ਮਾਰੇ। ਚੂੜਿਆਂ ਦਾ ਨਾਂ ਯਾਦ ਨੇ? ਨਹੀਂ, ਚੂੜਿਆਂ ਦਾ ਨਾਂ ਕੋਈ ਯਾਦ ਨਹੀਂ। ਅੱਛਾ, ਅੱਛਾ, ਉਹਨਾਂ ਜਿਹੜੇ ਉੱਥੋਂ ਦੇ ਸਨ ਜਿਹੜੇ ਰਹਿੰਦੇ, ਆਹੋ, ਉਹਨਾਂ ਨੇ ਮਾਰ ਦਿੱਤੇ? ਉਹਨੇ ਮਾਰਤੇ। ਤਾਂ ਇਹਨਾਂ ਕੋਲ ਹੁੰਦੀ ਗਨ ਹੈ ਤੇ ਇਹਨਾਂ ਆਪ ਚੂੜੇ ਛੱਡ ਕੇ ਜਾਂਦੇ ਸੀ। ਇਹ 2-3 ਮੁੰਡੇ ਰਹੇ ਸੀ ਤੇ ਇਹਨਾਂ ਆਪ ਛੱਡ ਕੇ ਜਾਂਦੇ ਸੀ। ਸਹੀ ਸਹੀ। ਦਾਣੇ ਜਿਹੜੀ ਸ਼ਾਇਦ ਲੋੜ ਹੋਵੇ ਪਿੰਡੋਂ ਜਾ ਕੇ ਫਿਰ ਲੈ ਆਉਂਦੇ। ਤੁਸੀਂ ਫਿਰ ਉੱਥੋਂ ਪਿੰਡੋਂ ਗੱਡਿਆਂ 'ਚ ਨਿਕਲੇ ਸੀ? ਗੱਡਿਆਂ ਤੇ। ਸਹੀ। ਮਾਲ ਪਤਾ ਆਪਣਾ ਉੱਥੇ ਛੱਡਿਆ ਸੀ? ਉੱਥੇ ਛੱਡਿਆ। ਤੇ ਡੰਗਰ ਸ਼ੰਗਰ ਵੀ ਨਹੀਂ ਲੈ ਕੇ ਆਏ ਕੋਈ? ਡੰਗਰ ਜਿਹੜੇ ਗੱਡੇ ਜੋੜੇ ਆਏ ਉਹ ਵੀ ਮਹੀਨਾ ਰੱਖੇ। ਫਿਰ ਜਿਹੜੇ ਪੱਠੇ ਲੈਣ ਜਾਣ ਕਈ ਬੰਦੇ ਮਾਰੇ ਗਏ। ਸਾਡੇ ਪਿੰਡ ਦੇ ਕੁਮਾਰ ਸੀ, ਇੱਕ ਪਹਿਲਵਾਨ ਸੀ, ਉਹ ਕੁਮਾਰ ਦਾ ਉਹ ਪੱਠੇ ਲੈਣ ਗਏ, ਸਿੱਖਾਂ ਨੂੰ ਉੱਥੇ ਵੱਢ ਛੱਡਿਆ। ਸਿੱਖਾਂ ਨੇ ਵੱਢ ਛੱਡਿਆ? ਆਹੋ, ਉਹਦੇ ਲੋਕਾਂ ਮਾਰ ਛੱਡ ਕੇ ਜਿਹੜੇ ਆਂਦੇ ਸੀ ਉਹ ਵੀ ਛੱਡ ਕੇ। ਤੁਸੀਂ ਕਿੰਨੇ ਦਿਨ ਫਿਰ ਬੈਠੇ ਰਹੇ ਉੱਥੇ ਕੈਂਪ ਦੇ ਵਿੱਚ? 2.5 ਮਹੀਨੇ। 2.5 ਮਹੀਨੇ। ਆਪਣੇ ਜਿਹੜਾ ਪਿੰਡੋਂ ਜਾ ਕੇ ਫਿਰ ਲਿਆਉਂਦੇ ਸੀ ਰਾਸ਼ਨ? ਨਹੀਂ, ਰਾਸ਼ਨ ਜਿਹੜਾ ਉੱਥੋਂ ਵੀ ਮਿਲ ਜਾਂਦਾ, ਕੋਈ ਪਿੰਡੋਂ ਲੈ ਆਉਂਦੇ ਸੀ ਜਿਹੜੇ ਉਹੋ ਜਿਹੇ ਸੀ। ਤੇ ਨਹੀਂ ਬੰਦਾ ਰੱਬ ਦੇਣ ਵਾਲਾ ਹੁੰਦਾ ਵਾ। ਤਾਂ 2.5 ਮਹੀਨੇ ਪੂਰੇ ਈਦ ਪੜ੍ਹ ਕੇ ਅਸੀਂ ਉੱਠੇ ਤਾਂ ਤਾਜ਼ੀਆਂ ਦਿਨ ਅਸੀਂ ਇਸ ਪਿੰਡ ਆਏ। ਉੱਥੋਂ ਜਦੋਂ ਤੁਸੀਂ ਨਿਕਲੇ ਹੋ, ਆਹੋ, ਰਸਤੇ 'ਚ ਕਿੱਦਾਂ ਆਏ? ਗੱਡੀ 'ਚ ਆਏ, ਲਾੜੀ 'ਚ ਆਏ? ਅਸੀਂ ਤੁਰ ਕੇ ਆਏ ਸੀ। ਆਪਣੇ ਇੱਕ ਪਿੰਡ ਸੀ, ਨਾਂ ਦਾ ਮੈਨੂੰ ਭੁੱਲ ਗਿਆ, ਉੱਥੇ ਅਸੀਂ ਤੁਰ ਕੇ ਗੱਡਿਆਂ 'ਤੇ ਫਿਰ ਤੁਰ ਕੇ ਸਮਾਨ ਚੁੱਕ ਚੱਕ ਕੇ ਉੱਥੋਂ ਗੱਡੀ ਰਹੀ। ਉੱਥੇ 2-3 ਦਿਨ ਕੰਮ ਉੱਥੇ ਰਿਹਾ। ਉੱਥੋਂ ਫਿਰ ਗੱਡੀ ਆਈ, ਉਹਦੇ ਉੱਤੇ ਚੜ੍ਹੇ। ਉੱਤੇ ਚੜ੍ਹ ਕੇ ਨਾ ਤਾਂ ਉਹ ਫਿਰ ਅਟਾਰੀ ਆ ਕੇ ਗੱਡੀ ਰੁਕੀ ਗਈ। ਫਿਰ ਖੱਡ ਰੱਖ ਲਈ 4 ਪੈਰ ਗੱਡੀ ਉੱਥੇ ਰੁਕੀ ਰਹੀ। ਸਿੱਖਾਂ ਨੇ ਕਿਉਂ ਰੱਖ ਲਈ? ਫਿਰ ਨਾ ਹੁਕੂਮਤ ਸੀ ਜਿਹੜਾ ਉਹਨਾਂ ਦਾ ਪਾਕਿਸਤਾਨ, ਉਹਦਾ ਹਿੰਦੁਸਤਾਨ ਸੀ। ਉਹਨਾਂ ਕਹਿਣ ਕਿ ਪਾਕਿਸਤਾਨੀ ਇੰਜਣ ਉਤਰ ਜਾਊਗਾ। ਪਾਕਿਸਤਾਨੀ ਇੰਜਣ ਆਊਗਾ ਤਾਂ ਗੱਡੀ ਦਾ ਇੰਜਣ ਲਾ ਲਿਆ ਨਾ। ਅੱਛਾ, ਪਾਕਿਸਤਾਨੀ ਇੰਜਣ ਉਤਰ ਜਾਊਗਾ, ਉਹ ਲਿਜਾਊਗਾ। ਤੇ ਫਿਰ ਇਹਨਾਂ ਗੋਰਖਾ ਮਿਲਟਰੀ ਸੀ, ਉਹਨਾਂ ਬੱਚੀਆਂ ਦਾ ਵੀ ਮੰਦੇ ਹਾਲ ਵਿੱਚ ਕਈਆਂ ਦੇ ਥੱਲੇ। ਅਸੀਂ ਸਾਨੂੰ ਜਗ੍ਹਾ ਉੱਤੇ ਗੱਡੀ ਤੇ ਲੱਭੀ, ਮੈਨੂੰ ਨਹੀਂ ਪਤਾ। ਛੱਤ ਦੇ ਉੱਤੇ ਆਹੋ, ਇੰਨੀ ਦੁਨੀਆ ਹੈਗੀ ਬਸ ਜਿਹੜਾ ਕਹਿੰਦੇ ਚਲੇ ਜਾਈਏ ਜਿੰਨੇ ਚੜ੍ਹੇ ਕੇ ਚੜ੍ਹ ਗਏ ਹੈ। ਵਿੱਚੋਂ ਨਾਲ ਲੜਕੀਆਂ ਨੇ ਕਈ ਖਿੱਚੀਆਂ ਹੈ, ਬਹੁਤ ਵੱਢ ਵਡਾਂਗਾ ਲੋਕਾਂ ਤੋਬਾ ਕਰ ਲਈ। ਹੁਣ ਕਦੀ ਜਾਣਾ ਕਿ ਨਹੀਂ ਜਾਣਾ? ਅਟਾਰੀ ਆ ਕੇ। ਅੱਛਾ, ਨਹੀਂ ਉੱਥੇ ਮਾਰੇ ਉਹਨਾਂ ਨੇ? ਹਾਂ, ਅਟਾਰੀ ਆ ਕੇ ਨਾ ਤਾਂ ਫਿਰ ਜਨਾਬ 8 ਪੈਰੀ 4 ਪੈਰੀ ਫਿਰ ਬਾਅਦ ਇੰਜਣ ਗਿਆ ਇੱਥੇ ਪਾਕਿਸਤਾਨ ਚੋਂ ਤੇ ਫਿਰ ਉਹ ਲੈ ਕੇ ਆਇਆ ਲਾਹੌਰ। ਸਹੀ ਸਹੀ ਸਹੀ। ਰਸਤੇ 'ਚ ਕੀ ਤੁਸੀਂ ਵੇਖਿਆ ਆਪਣੀ ਅੱਖਾਂ ਦੇ ਨਾਲ? ਰਸਤੇ 'ਚ ਬੜਾ ਕੁਝ ਵੇਖਿਆ ਜੀ। ਲੋਕ ਵੱਡਿਆਂ ਦੇ ਉੱਤੋਂ ਹੀ ਲੰਘਦੇ ਰਹੇ, ਮਰਿਆਂ ਦੇ ਉੱਤੋਂ ਹੀ ਲੰਘਦੇ ਰਹੇ ਆ। ਉੱਥੇ ਤੁਹਾਡੇ ਪਿੰਡ ਦੇ ਬੰਦੇ ਬਚ ਗਏ ਸਨ? ਸਾਡੇ ਪਿੰਡ ਦੇ ਬਚ ਗਏ। ਸਾਡੇ ਪਿੰਡ ਦਾ ਕੋਈ ਵੀ ਨੁਕਸਾਨ ਨਹੀਂ ਹੋਇਆ ਡੱਕਰੇ। ਸਹੀ ਸਹੀ ਸਹੀ। ਫਿਰ ਤੁਸੀਂ ਇਸ ਕਾਲੋਵਾਲ ਪਿੰਡ 'ਚ ਕਿੱਦਾਂ ਆਏ? ਕਾਲੋਵਾਲ ਅਸੀਂ ਲਾਹੌਰ ਆਏ। ਹਾਂਜੀ, ਲਾਹੌਰੋਂ ਸਾਡਾ ਨਾਨਾ ਲੱਗਦਾ ਸੀ ਲੰਬੜਦਾਰ। ਹੁਣ ਹਾਂਜੀ, ਉਹ ਪਹਿਲੇ ਖੜੇ ਉੱਥੇ ਸੀ, ਉਹ ਇੱਥੇ ਆ ਗਿਆ ਹੈਗਾ ਇਸ ਪਿੰਡ 'ਚ। ਅਸੀਂ ਜਦੋਂ ਗੱਡੀਆਂ ਉਤਰੇ ਨਾ ਤੇ ਉਤਰਦਿਆਂ ਨੂੰ ਅੱਗੇ ਖੜੇ ਸੀ 2 ਬੰਦੇ ਹੈ, ਕਹਿੰਦੇ ਵੀ ਅਸੀਂ ਤਾਂ ਲੈਣ ਆਏ। ਇਹ ਛਦਰੇ ਆ ਕੇ ਸਾਡਾ ਬਾਪ ਸੀ, ਇੱਕ ਬੰਦਾ ਹੋਰ ਸੀ, ਇਹ ਕਹਿੰਦੇ ਵੀ ਅਸੀਂ ਇੱਦਾਂ ਨਹੀਂ ਜਾਣਾ। ਅਸੀਂ ਵੇਖ ਕੇ ਪਹਿਲਾਂ ਉਹਨੇ ਵੀ ਕਿਹੋ ਜਿਹਾ ਮੁਰਖਾ ਪਤਾ ਕਿਹੋ ਜਿਹਾ ਇਲਾਕਾ ਕਿਹੋ ਜਿਹਾ। ਫਿਰ ਸਾਡਾ ਬਾਪ ਤੋਂ ਇੱਥੇ ਆਏ। ਸਹੀ ਹੈ। ਉਹ 2 ਦਿਨ ਅਸੀਂ ਵੇਖ ਬੂਖ ਕੇ ਕਹਿੰਦੇ ਚੰਗਾ ਫਸਲ ਬੜੀ ਹੁੰਦੀ ਹੈ, ਏਡਾ ਗੋ ਕਮਾ ਦਾ ਪਕਾਵਾਂ ਵਾ ਬਸ ਚੰਗਾ ਵਾ। ਫਿਰ ਉੱਥੋਂ ਜਨਾਬ ਅਸੀਂ ਟਰੱਕ ਕਰਾਇਆ ਤਾਂ ਅਸੀਂ ਆਏ ਗੁਜਰਾਣੇ 'ਚ ਜੂਆ ਦੇ ਟਾਂਗੇ ਹੁੰਦੇ ਸੀਗੇ, ਉਹ ਟਾਂਗਾ ਕਰਾ ਕੇ ਇੱਥੇ ਆਏ।
ਤਾਂ ਜਿੱਦਾਂ ਤਾਜੀ ਦਾ ਪਹਿਲਾ ਦਿਨ ਸੀ ਉਸ ਦਿਨ ਅਸੀਂ ਇੱਥੇ ਆਏ ਆ ਇਸ ਪਿੰਡ ਦੇ ਵਿੱਚ। ਇਸ ਪਿੰਡ ਤੁਹਾਨੂੰ ਫਿਰ ਜ਼ਮੀਨ ਪੂਰੀ ਮਿਲ ਗਈ ਉੱਥੋਂ ਵਾਲੀ? ਉੱਥੋਂ ਵਾਲੀ ਪਹਿਲਾਂ 5-5 ਕਿੱਲੇ ਲਾਟ ਸੀ, ਬਾਅਦ ਫਿਰ ਪੂਰੀ ਸਾਨੂੰ ਅੱਧੀ ਮਿਲੀ। ਅੱਛਾ, ਅੱਧੀ ਮਿਲੀ। ਅੱਧੀ ਮਿਲੀ। ਸਹੀ। ਇਹਦੇ ਜੂਟ ਜ਼ਿਆਦਾ ਰੱਖੇ ਇਹਨਾਂ ਨੇ। ਹਾਂਜੀ। ਤੋਂ ਉਹਦਾ ਵੀ ਘੱਟ ਸੀ। ਕਦੀ ਪਿੰਡ ਚੇਤੇ ਆਇਆ ਦੁਬਾਰਾ? ਬੜੀ ਯਾਰੀ ਚੇਤੇ ਹਰ ਵੇਲੇ ਆਉਂਦਾ ਰਹਿੰਦਾ ਪਿੰਡ ਦਾ। ਭੋਗਾ ਨਹੀਂ ਮੇਰੀ ਅੱਖਾਂ ਅੱਗੇ ਉਸ ਤਰ੍ਹਾਂ ਹੀ ਆ। ਅੱਛਾ ਜੀ। ਆਪਣਾ ਖੂਹ, ਆਪਣੀ ਜ਼ਮੀਨ, ਆਪਣੀਆਂ ਪੈਲੀਆਂ ਨਹੀਂ ਸੋ ਦੇਖਦੀਆਂ ਬੈਠੇ ਨੇ। ਦਿਲ ਕੀਤਾ ਨਹੀਂ ਕਦੀ ਜਾਣ ਨੂੰ? ਦਿਲ ਫਿਰ ਕਿੱਥੇ ਕਰਦਾ ਜਾਣ। ਆਮ ਵਾਸਤੇ ਛੱਡਿਆ ਬਸ ਹਰ ਸਹੀ। ਤੇ ਅਗਰ ਹੁਣ ਤੁਹਾਨੂੰ ਕੋਈ ਵਿਖਾ ਦੇਵੇ ਪਿੰਡ, ਤੁਸੀਂ ਵੇਖਣਾ ਪਸੰਦ ਕਰੋਗੇ? ਹਾਂਜੀ। ਚਲੋ ਇਹ ਕੋਸ਼ਿਸ਼ ਕਰਾਂਗੇ ਇਸ ਵੀਡੀਓ ਦੇ ਥਰੂ, ਅਗਰ ਕੋਈ ਉੱਥੋਂ ਦਾ ਬੰਦਾ ਵੇਖਦਾ ਹੋਇਆ, ਕੋਸ਼ਿਸ਼ ਕਰਾਂਗੇ ਤੁਹਾਡਾ ਪਿੰਡ ਵਿਖਾ ਦਈਏ। ਚਲੋ ਤੁਸੀਂ ਆਪਣਾ ਨੰਬਰ ਦੇ ਦੇਣਾ ਵਿੱਚ। ਹਾਂ ਦੇ 0346 ਸਟਾਰ 992। ਹਾਂਜੀ, ਸਟਾਰ 92 0346 ਹਾਂਜੀ 6078 410। ਹਾਂਜੀ, ਠੀਕ ਹੋ ਗਿਆ ਜੀ। ਇਨਸ਼ਾਅੱਲਾ ਜੀ, ਅਗਰ ਕੋਈ ਰਾਬਤਾ ਕਰਨਾ ਚਾਹੇ ਤਾਂ ਇਹਨਾਂ ਭਾਈ ਨਾਲ ਕਰ ਸਕਦਾ। ਤੇ ਹੋਰ ਕੋਈ ਗੱਲਬਾਤ ਯਾਦ ਹੈ ਉਸ ਪਿੰਡ ਦੇ ਵਿੱਚ? ਕੋਈ ਲੜਾਈ ਲੜੂਈ ਤੇ ਨਹੀਂ ਹੁੰਦੀ ਸੀ? ਨਹੀਂ, ਲੜਾਈਆਂ ਨਹੀਂ ਹੁੰਦੀਆਂ। ਆਪਸ 'ਚ ਕਿਦਾਂ ਦਾ ਪਿਆਰ ਸੀ? ਪਹਿਲੇ ਸਿੱਖਾਂ ਨਾਲ ਕਿਦਾਂ ਦਾ ਪਿਆਰ ਸੀ? ਸਿੱਖ ਉਸ ਕਹਿੰਦੇ ਘਰ ਹੀ ਅੱਖੀ ਦੋ ਖਤਰੀਆਂ ਦਾ ਹੀ ਅੱਖ ਖਾਂਦਾ ਹੈਗਾ। ਸਿੱਖ ਵੀ ਜਿਹੜੇ ਸੀ ਨਾ, ਉਹ ਵੀ ਕੰਮੀ ਸੀ, ਮਿਸਤਰੀ ਲੋਹਾਰ। ਅੱਛਾ। ਇਹਨਾਂ ਮੈਨੂੰ ਪਤਾ ਵੀ ਮੈਂ ਕਿ ਨਿਕਾ ਜਾ ਉਹ ਖਤਰੀ ਬਾਹਮਣ ਹੀ ਨਾ ਆਈ ਜਾਵੇ। ਮੈਂ ਆਪਣੇ ਘਰ ਚਲਾ ਗਿਆ, ਤੇਰੇ ਬੁੜੀਆਂ ਪਿੱਟਣ ਲੱਗ ਪਈਆਂ। ਸਾਡਾ ਚੌਂਦਾ ਭਿੱਟਦਾ। ਚੌਂਦਾ ਭਿੱਟਦਾ? ਹਾਂ, ਜਿਹੜਾ ਹੈ ਜਿਹਨੂੰ ਥੜਾ ਕਹਿੰਦੇ ਆ। ਥੜਾ। ਉਹ ਅਸੀਂ ਤਾਂ ਉਹਨੂੰ ਕਹਿੰਦੇ ਨਾ ਕਾਫਰ, ਉਹ ਸਾਨੂੰ ਮੁਸਲਮਾਨ ਨੂੰ ਕਹਿੰਦੇ ਗਾਂ ਦਾ ਮੂੰਹ ਤੇ ਨਾ ਧੋ ਲੈਣਾ। ਗਾਂ ਦਾ ਮੂੰਹ ਪੀਣ ਤੇ ਜਾਂਦੇ ਸੀ ਤੇ ਮੁਸਲਮਾਨਾਂ ਨੂੰ ਚੰਗਾ ਨਹੀਂ ਸਮਝਦੇ। ਅੱਛਾ। ਉਹ ਫਿਰ ਤਰਖਾਨ ਹੀ ਸਾਨੂੰ ਫਿਰ ਰਾਤ ਨੂੰ ਤਲਾਹ ਦਿੱਤੀ ਸੀ ਵੀ ਲੰਬੜਦਾਰ ਨੂੰ ਆ ਕੇ ਵੀ ਅੱਜ ਆਪਣਾ ਇੰਤਜ਼ਾਮ ਕਰ ਲਓ, ਵੀ ਅੱਜ ਅਸਾਂ ਤੁਹਾਡੇ ਪੈ ਜਾਣਾ। ਲੇਕਿਨ ਬਚ ਬਚਾ ਹੋ ਗਿਆ। ਬਚ ਬਚਾ ਹੋ ਗਿਆ। ਰਾਤ ਤਲਾਹ ਮਿਲੀ, ਰਾਤੋਂ ਰਾਤ ਕੰਮ ਪਹੁੰਚਾ ਗਏ। ਕੰਮ ਪਹੁੰਚੇ ਥੋੜਾ ਚਿਰ ਕੰਪਨੀ ਦੇ 2.5 ਮਹੀਨੇ ਥੋੜੇ ਨਹੀਂ ਹੁੰਦੇ। 2.5 ਮਹੀਨੇ ਪੂਰੇ ਕੰਮ 'ਚ ਰਹੇ। ਕੈਂਪ ਦੀ ਕੀ ਸੂਰਤ ਹਾਲ ਸੀ? ਕੈਂਪ ਦੇ ਵਿੱਚ ਲੋਕ ਇੰਨੀ ਆਵਾਮ ਸੀ ਤੇ ਕਿਦਾਂ ਗੁਜ਼ਾਰਾ ਕਰਦੇ? ਗੁਜ਼ਾਰਾ ਰੱਬ ਕਰਨ ਵਾਲਾ ਹੁੰਦਾ। ਕੋਈ ਬਿਮਾਰੀਆਂ ਨਾਲ ਮਰਦੇ ਸੀ, ਕਈ ਵਿੱਚ ਜਿਹਦਾ ਡੰਗਰ ਆਉਂਦਾ ਕਾਬੂ ਉਹ ਕਰਕੇ ਖਾ ਲੈਂਦੇ ਸੀ। ਅੱਗੇ ਭੁੱਖਾ ਗੁਜ਼ਾਰਾ ਕਰਨਾ ਸੀ, ਜਿਹੜਾ ਲੱਭ ਗਿਆ ਸ਼ਾਇਦ। ਕੈਂਪ ਦੇ ਉੱਤੇ ਤਾਂ ਨਹੀਂ ਹਮਲਾ ਕੀਤਾ ਕਿਸੇ ਨੇ? ਨਹੀਂ, ਕੈਂਪ ਤੇ ਨਹੀਂ ਹਮਲਾ ਕੀਤਾ ਕਿਸੇ ਨੇ। ਸਹੀ। ਠੀਕ ਹੋ ਗਿਆ ਬਜ਼ੁਰਗੋ। ਅੱਛਾ, ਬੜਾ ਅੱਛਾ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ।